दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਮੈਸੇਜ ਰਿਟਰੀਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਂ ਆ ਗਏ ਨੇ ਜੀ। ਵੀਰ ਜਸਵਿੰਦਰ ਸਿੰਘ ਲਿਖਦੇ ਨੇ, ਆਈ ਡੂ ਨਾਟ ਨੋ ਵਟ ਟੂ ਸੇ ਬਟ ਦੇ ਆਰ ਡਰਟੀ ਐਨੀਮਲ ਆਫ ਦ ਸੇਮ ਜੰਗਲ। ਵੀ ਇਹ ਸਾਰੇ ਗੰਦੇ ਜਾਨਵਰ ਨੇ, ਜੰਗਲ ਦੇ ਇੱਕੋ ਹੀ ਅਵਤਾਰ ਸਿੰਘ ਕਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮਿਹਰ ਕਰਨ, ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਬਹੁਤ ਸ਼ੁਕਰੀਆ ਭਾਈ ਸਾਹਿਬ। ਵੀਰ ਪਰਮਜੀਤ ਸਿੰਘ ਲਿਖਦੇ ਨੇ, ਗੁਰਫਤਿਹ ਡਾਕਟਰ ਸਾਹਿਬ, TV84 team and everyone watching this show. Love watching TV84. Beautiful message. Long live TV84. ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ, ਤੁਹਾਡੀਆਂ ਸ਼ੁਭਕਾਮਨਾਵਾਂ ਦਾ। ਕੁਲਦੀਪ ਸਿੰਘ ਖਾਮ, ਗੁਰੀ ਵੇਗਲ, ਸ਼ੇਖ ਚੰਦ ਜਿਹੜੇ ਨੇ ਉਹ ਕਹਿੰਦੇ ਨੇ, ਹਿੰਦੂਤਵਾ ਸੁਨੇਗਾ ਸਰਦਾਰ ਜੀ ਆਪकी खैर नहीं, सच कहना जुर्म है हिंदुस्तान में। सो ये साडे बिल्कुल ठीक किया उन्होंने भी, उत्थे तो जुर्म है। कुलदीप सिंह खाम, फिर खालिस्तान जिंदाबाद। हरप्रीत सिंह, अमरजीत बाजवा, जसविंदर सिंह, अमनदीप सिंह, समद खान, अपनी समद खान, फिर मुश्ताक अहमद, रघबीर सिंह, जॉनी सिंह, ये सारिया ने फतेह और शुभकामनावां भेजिया ने। ਵੀਰ ਹਰਮੇਲ ਸਿੰਘ ਲਿਖਦੇ ਨੇ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਕੇਸਰੀ ਸਲਾਮ। ਡੁੱਬ ਗਈਆਂ ਬੇੜੀਆਂ ਤੂਫਾਨ ਚੇਤੇ ਰਹਿ ਗਏ, ਬੁੱਲਾਂ ਉੱਤੇ ਟਾਵੇਂ ਟਾਵੇਂ ਨਾਮ ਚੇਤੇ ਰਹਿ ਗਏ। ਮਾਵਾਂ ਨੇ ਸੰਦੂਕਾਂ ਵਿੱਚ ਹਾਲੇ ਵੀ ਜੋ ਸਾਂਭੀਆਂ ਨੇ, ਪੱਗਾਂ ਉੱਤੇ ਖੂਨ ਦੇ ਨਿਸ਼ਾਨ ਚੇਤੇ ਰਹਿ ਗਏ। ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ। ਬਿਲਕੁਲ ਠੀਕ ਫਰਮਾਇਆ ਵੀਰ ਹਰਮੇਲ ਸਿੰਘ ਜੀ ਨੇ। ਔਰ ਸਤਿਗੁਰੂ ਰਹਿਮਤ ਕਰਨ, ਜਿਸ 33 ਸਾਲ ਦੇ ਇਸ ਪੀਰੀਅਡ ਦੇ ਵਿੱਚ ਅਸੀਂ ਦੇਖ ਰਹੇ ਕਿ ਜਿਵੇਂ ਇਹ ਸਾਰੀ ਐਡਵਾਂਸਮੈਂਟ ਔਰ ਗੱਲ ਅੱਗੇ ਨੂੰ ਤੁਰੀ ਹੈ, ਬਹੁਤ ਜਲਦੀ ਸਾਡੀ ਮੰਜ਼ਿਲ ਜਿਹੜੀ ਹੈ ਉਹ ਕਰੀਬ ਹੈ। ਔਰ ਇਸ ਦੇ ਲਈ ਜਿਹੜੇ ਯਤਨ ਨੇ ਉਹ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਆਪੋ ਆਪਣੇ ਢੰਗ ਨਾਲ ਕਰ ਰਹੇ ਨੇ। ਇਹ ਪ੍ਰਾਪਤੀਆਂ ਸਾਡੀਆਂ ਸਾਡੇ ਲਈ ਫਖਰਯੋਗ ਨੇ, ਮਾਣਯੋਗ ਨੇ। ਔਰ ਇੱਕ ਗੱਲ ਬੜੀ ਸਪਸ਼ਟ ਰਹਿਣੀ ਚਾਹੀਦੀ ਹੈ ਕਿ ਜਿਵੇਂ ਵੀਰ ਹਰਮੇਲ ਸਿੰਘ ਜੀ ਨੇ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਵੋਟਿੰਗ, ਰੈਫਰੈਂਡਮ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਹਾਲਾਂਕਿ ਇਹ ਕ੍ਰੈਡਿਟ ਸਿੱਖਸ ਫਾਰ ਜਸਟਿਸ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਹਨਾਂ ਸ਼ਬਦਾਂ ਨੂੰ, ਖਾਸ ਤੌਰ ਤੇ ਰੈਫਰੈਂਡਮ 2020 ਸ਼ਬਦ ਇਸਤੇਮਾਲ ਕਰਕੇ ਰੈਫਰੈਂਡਮ ਸ਼ਬਦ ਸਿੱਖਾਂ ਦੇ ਵਿੱਚ ਇੱਕ ਪਰਿਚਿਤ ਸ਼ਬਦ ਬਣਾ ਦਿੱਤਾ ਹੈ। ਕਿਸੇ ਨੂੰ ਇਹ ਨਹੀਂ ਲੱਗਦਾ ਹੈ ਕਿ ਵੀ ਇਹ ਕੀ ਹੈ, ਪਰ ਕਿਵੇਂ ਇਹ ਅੱਜ ਵੀ ਕਿਤੇ ਟਕਰਾਅ ਨੂੰ ਹਟਾਉਣ ਦੇ ਲਈ, ਕਿਤੇ ਟਕਰਾਅ ਵਧਾਉਣ ਦੇ ਲਈ, ਕਿਤੇ ਗਰੀਬੀ ਦੂਰ ਕਰਨ ਦੇ ਲਈ ਇਸ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਇਹ ਇੱਕ ਢੰਗ ਤਰੀਕਾ ਸੀ ਲੋਕਾਂ ਦੀ ਵਿਲ ਜਾਣਨ ਦਾ, ਇਹਨੂੰ ਇਸਤੇਮਾਲ ਕੀਤਾ ਜਾ ਰਿਹਾ। ਉਸ ਦੀ ਇੱਕ ਉਦਾਹਰਨ ਸਪੇਨ ਦਾ ਬੜਾ ਹੀ ਜਿਹੜਾ ਪ੍ਰੋਸਪਰਸ ਰੀਜਨ ਹੈ ਕੈਟਾਲੋਨੀਆ ਜੀ। ਔਰ ਕੈਟਾਲੋਨੀਆ ਦੇ ਵਿੱਚ ਜਦੋਂ ਅਸੀਂ ਸਪੇਨ ਦਾ ਔਰ ਉਹਦੇ 'ਚ ਖਾਸ ਤੌਰ ਤੇ ਬਾਰਸੇਲੋਨਾ ਜਾਂ ਦੂਸਰੇ ਦੀ ਗੱਲ ਕਰਦੇ ਹਾਂ, ਸੋ ਇਹ ਸਾਰੇ ਉਸ ਕੈਟਾਲੋਨੀਆ ਦਾ ਹਿੱਸਾ ਨੇ। ਔਰ ਲੰਬੇ ਵਕਤ ਤੋਂ ਕੈਟਾਲੋਨੀਆ ਦੇ ਲੋਕਾਂ ਦੇ ਵਿੱਚ ਇਹ ਇੱਕ ਲਹਿਰ ਹੈ ਔਰ ਕਈ ਵਾਰ ਉਹ ਹਿੰਸਕ ਵੀ ਹੋਈ ਹੈ ਕਿ ਅਸੀਂ ਸਪੇਨ ਦੇ ਨਾਲ ਨਹੀਂ ਰਹਿਣਾ, ਅਸੀਂ ਕੈਟਾਲੋਨੀਆ ਸਾਡਾ ਆਪਣਾ ਮੁਲਕ ਹੋਣਾ ਚਾਹੀਦਾ। ਔਰ ਇਸ ਵੇਲੇ ਕੈਟਾਲੋਨੀਆ ਦੇ ਵਿੱਚ ਜਿਹੜੀ ਸਰਕਾਰ ਹੈ ਉਸ ਸਟੇਟ ਦੇ ਵਿੱਚ, ਸੂਬੇ 'ਚ, ਉਹਦੇ 'ਚ ਉਹ ਸਰਕਾਰ ਹੈ ਜਿਹੜੀ ਚਾਹੁੰਦੀ ਹੈ ਕਿ ਵੀ ਰੈਫਰੈਂਡਮ ਹੋ ਕੇ ਅਸੀਂ ਅੱਡ ਹੋਈਏ ਸਪੇਨ ਤੋਂ। ਔਰ ਉਹਨਾਂ ਨੇ ਆਲਰੇਡੀ ਹੁਣ ਕਾਲ ਦਿੱਤੀ ਹੈ ਕਿ ਅਕਤੂਬਰ 1 ਅਕਤੂਬਰ ਨੂੰ ਉਹ ਰੈਫਰੈਂਡਮ ਕਰਵਾਉਣਗੇ। ਔਰ ਆਲਰੇਡੀ ਰੈਫਰੈਂਡਮ ਹੋ ਚੁੱਕੇ ਨੇ। ਇੱਕ ਰੈਫਰੈਂਡਮ ਜਿਹੜਾ ਉਹਨਾਂ ਨੇ ਪਿੱਛੇ ਜੇ ਕਰਵਾਇਆ, ਉਸ ਦੇ ਵਿੱਚ ਭਾਵੇਂ ਜਿਹੜੀ ਵੋਟਾਂ ਦੀ ਗਿਣਤੀ ਸੀ ਨਵੰਬਰ 9, 2014 'ਚ ਉਹਨਾਂ ਨੇ ਰੈਫਰੈਂਡਮ ਕਰਵਾਇਆ ਸੀ, ਔਰ ਉਹਦੇ 'ਚ ਭਾਵੇਂ 40% ਲੋਕ ਵੋਟਾਂ ਪਾਉਣ ਆਏ, ਪਰ ਉਹਦੇ 'ਚ ਮੈਜੋਰਟੀ ਲੋਕਾਂ ਨੇ ਕਿਹਾ ਸੀ ਕਿ ਵੀ ਅਸੀਂ ਸਪੇਨ ਤੋਂ ਆਜ਼ਾਦ ਹੋਣਾ। ਔਰ ਹੁਣ ਜਿਹੜੀ ਇਸ ਵੇਲੇ ਸਰਕਾਰ ਹੈ ਕੈਟਾਲੋਨੀਆ ਦੀ, ਬੇਸ਼ੱਕ ਅਕਤੂਬਰ 9, 2014 ਨੂੰ ਕਰਾ ਕੇ ਹਟੇ ਨੇ, ਲੇਕਿਨ ਉਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਇਹ ਅਕਤੂਬਰ 1 ਨੂੰ ਦੁਬਾਰਾ ਜਿਹੜਾ ਹੈ ਉਹ ਰੈਫਰੈਂਡਮ ਕਰਨਾ ਹੈ ਕਿ ਵੀ ਅਸੀਂ ਸਪੇਨ ਦੇ ਨਾਲ ਨਹੀਂ ਰਹਿਣਾ। ਔਰ ਸਪੈਨਿਸ਼ ਗਵਰਨਮੈਂਟ ਨੇ ਕਿਹਾ ਕਿ ਵੀ ਅਸੀਂ ਸੰਵਿਧਾਨ ਦਾ ਆਰਟੀਕਲ 155 ਉਹ ਇਨਵੋਕ ਕਰਾਂਗੇ ਤਾਂ ਕਿ ਜਿਹੜੀ ਹੈ ਅਸੀਂ ਰੀਜਨਲ ਆਟੋਨਮੀ ਖਤਮ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਆਪਣੇ
ਨਹੀਂ ਕਰਨ ਦਿਆਂਗੇ ਇਸ ਸਾਰੇ ਨੂੰ। ਜੀ ਹੁਣ ਇਹ ਜਿਹੜਾ ਉਹਨਾਂ ਦਾ ਕੈਟਾਲਨ ਪ੍ਰੈਜ਼ੀਡੈਂਟ ਹੈ ਕਾਰਲੈਸ ਪੁਡੀਗੋਮ ਸੈਡ ਵੋਟਸ ਇਨ ਦਾ ਯੂਨੀਲੈਟਰਲ ਰੈਫਰੈਂਡਮ ਵੁੱਡ ਬੀ voters in the unilateral referendum would be asked the question, do you want Catalonia to be an independent country in the form of a republic? ਕੀ ਤੁਸੀਂ ਕੈਟਾਲੋਨੀਆ ਨੂੰ ਚਾਹੁੰਦੇ ਹੋ ਵੀ ਸਪੇਨ ਤੋਂ ਅੱਡ ਹੋ ਕੇ ਇੱਕ ਆਜ਼ਾਦ ਦੇਸ਼ ਹੋਏ? ਸੋ ਜਿਹੜਾ ਬਾਰਸੇਲੋਨਾ ਵਾਲੇ ਇਹ ਜਿਹੜੇ ਕੈਟਾਲੋਨੀਆ ਨੇ ਇਹ ਇਸ ਰਸਤੇ ਤੇ ਤੁਰੇ ਨੇ, ਪਰ ਸੈਂਟਰ ਗਵਰਨਮੈਂਟ ਕਹਿੰਦੀ ਹੈ ਜੀ ਦੇ ਕੈਨ ਅਨਾਉਂਸ ਰੈਫਰੈਂਡਮ ਐਜ਼ ਮੈਨੀ ਟਾਈਮਸ ਐਜ਼ ਦੇ ਵਾਂਟ ਐਂਡ ਪੁੱਲ ਇਟ ਬੈਕ ਐਜ਼ ਮੈਨੀ ਵੀਕਸ ਐਜ਼ ਦੇ ਵਾਂਟ ਐਂਡ ਹੋਲਡ as many events as they want, but the referendum is not going to take place. ਉਹਨੇ ਕਿਹਾ ਜੀ ਅਸੀਂ ਸੰਵਿਧਾਨ ਦੀ ਫਲਾਣੀ ਧਾਰਾ ਇਨਵੋਕ ਕਰਕੇ ਇਹਨੂੰ ਨਹੀਂ ਹੋਣ ਦੇਵਾਂਗੇ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਦੋਂ ਅਸੀਂ ਖਾਲਿਸਤਾਨ ਦੇ ਲਈ ਰੈਫਰੈਂਡਮ ਜਾਂ ਲੋਕਾਂ ਦੀ ਵਿਲ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਤੇ ਇਹ ਕੋਈ ਅਲੋਕਾਰ ਗੱਲ ਨਹੀਂ ਹੈ। ਆਲਰੇਡੀ ਸਪੇਨ ਵਰਗੇ ਐਸਟੈਬਲਿਸ਼ ਮੁਲਕ ਦੇ ਵਿੱਚ ਕੈਟਾਲੋਨੀਆ 'ਚ ਇਹ ਪਾਰਟ ਹੈ, ਔਰ ਪੋਰਟੋ ਰੀਕੋ ਅਮਰੀਕਾ ਦੇ ਵਿੱਚ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਪੋਰਟੋ ਰੀਕੋ ਵੀ ਇੱਕ ਸਟੇਟ ਹੈ ਅਮਰੀਕਾ ਦੀ। ਹਾਲਾਂਕਿ ਉਹਨਾਂ ਦੇ ਕੋਲ ਸਟੇਟ ਨਹੀਂ ਹੈ, ਪਰ ਬਹੁਤ ਸਾਰੇ ਹੱਕ ਉਹਨਾਂ ਕੋਲ ਅਮਰੀਕਾ ਦੀ ਸਟੇਟ ਵਰਗੇ ਨੇ। ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਵੋਟ ਨਹੀਂ ਪਾ ਸਕਦੇ, ਪਾਸਪੋਰਟ ਵੀ ਉਹਨਾਂ ਦਾ ਅੱਡ ਹੁੰਦਾ ਤੇ ਉਹਨਾਂ ਨੇ ਪੋਰਟੋ ਰੀਕੋ ਵੋਟਸ ਇਨ ਫੇਵਰ ਆਫ ਬਿਕਮਿੰਗ 51st US ਸਟੇਟ। ਹੁਣ ਪੋਰਟੋ ਰੀਕੋ ਦੇ ਵਿੱਚ ਉਹਨਾਂ ਦੀ ਸਰਕਾਰ ਨੇ, ਉੱਥੇ ਕਾਫੀ ਅੱਜ ਕੱਲ ਥੱਲਾ ਲੱਗਾ ਹੋਇਆ ਇਕਨੋਮੀ ਦਾ, ਉਹਨਾਂ ਨੇ ਦਾ ਇਕਨੋਮਿਕਲੀ ਸਟਰਗਲਿੰਗ US ਆਈਲੈਂਡ ਟੈਰੀਟਰੀ ਆਫ ਪੋਰਟੋ ਰੀਕੋ voted overwhelmingly on Sunday in favor of becoming the 51st state, although the turnout was low and adding another state to the US flag likely faces an uphill battle in Congress. ਹੁਣ ਪੋਰਟੋ ਰੀਕੋ ਦੇ ਲੋਕਾਂ ਨੇ ਵੀ ਵੋਟ ਪਾਈ ਹੈ ਕੱਲ ਜੀ ਕਿ ਜੀ ਅਸੀਂ ਅਮਰੀਕਾ 'ਚ ਸ਼ਾਮਲ ਹੋਣਾ, ਸਾਨੂੰ ਇੱਕ ਉਹਨੂੰ ਹੀ ਸਟੇਟ ਬਣਾ ਲਓ। ਉਹਨੇ ਕਿਹਾ ਕਿ ਜੀ ਇਹ ਭਾਵੇਂ ਜਿਹੜਾ ਇਹ ਅਜੇ ਕਾਂਗਰਸ 'ਚ ਕਦੋਂ ਪਾਸ ਹੋਏਗਾ ਨਹੀਂ ਹੋਏਗਾ, ਔਰ ਇਸ ਸਾਰੇ ਚੋਂ ਹਾਲਾਂ ਉਹਦੀ ਪੋਰਟੋ ਰੀਕੋ ਦੀ ਕੁੱਲ ਆਬਾਦੀ 2.2 ਮਿਲੀਅਨ ਹੈ, 22 ਲੱਖ ਲੋਕ ਰਹਿੰਦੇ ਨੇ ਉੱਥੇ, ਔਰ ਸਿਰਫ 23% ਲੋਕਾਂ ਨੇ ਵੋਟਾਂ 'ਚ ਹਿੱਸਾ ਲਿਆ। ਔਰ ਉਹਨਾਂ ਦਾ ਗਵਰਨਰ ਜਿਹੜਾ ਪੋਰਟੋ ਰੀਕੋ ਦਾ ਰਿਕਾਰਡੋ ਰੋਸੈਲੋ, ਉਹਨੇ ਕੈਂਪੇਨ ਵੀ ਕੀਤਾ। ਉਹਨੇ ਕਿਹਾ ਕਿ ਜੀ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਤਾਂ ਹੁਣ ਕਰਜ਼ਾਈ ਹੋ ਰਹੇ ਹਾਂ, ਜੇ ਅਮਰੀਕਾ 'ਚ ਰਵਾਂਗੇ ਜਿਹੜੇ ਫੈਡਰਲ ਫੰਡਿੰਗ ਹੈ ਉਹ ਸਾਨੂੰ ਆਏਗੀ ਔਰ ਸਾਡਾ ਭਲਾ ਹੋਏਗਾ। ਔਰ ਇਸ ਗੱਲ ਦਾ ਧਿਆਨ ਰਹੇ ਕਿ 1898 ਦੇ ਵਿੱਚ ਅਮਰੀਕਾ ਨੇ ਸਪੇਨ ਤੋਂ ਜਿਹੜਾ ਪੋਰਟੋ ਰੀਕੋ ਨੂੰ ਲਿਆ ਸੀ, ਲੇਕਿਨ ਉਹਦੇ 'ਚ ਉਹਨਾਂ ਨੇ ਕਾਫੀ ਕੁਛ ਉਹਨਾਂ ਦਾ ਇੰਡੀਪੈਂਡੈਂਟ ਰਹਿਣ ਦਿੱਤਾ ਹੋਇਆ। ਉਹ ਫੈਡਰਲ ਟੈਕਸ ਨਹੀਂ ਪੇ ਕਰਦੇ, ਪ੍ਰੈਜ਼ੀਡੈਂਟ ਇਲੈਕਸ਼ਨ 'ਚ ਵੋਟ ਨਹੀਂ ਪਾਉਂਦੇ, ਤੇ ਉਹਨਾਂ ਨੂੰ ਫੈਡਰਲ ਫੰਡਿੰਗ ਵੀ ਨਹੀਂ ਮਿਲਦੀ ਜਿਵੇਂ ਮੈਡੀਕੇਡ, ਹੈਲਥ ਔਰ ਦੂਸਰੀ ਹੈ। ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੋਰਟੋ ਰੀਕੋ ਵਾਲੇ ਜਿਹੜੇ ਨੂੰ ਇਵੇਂ ਹੀ ਨੇ ਜਿਵੇਂ ਅਮਰੀਕਾ ਦੀ ਇੱਕ ਸਟੇਟ ਤੋਂ ਦੂਸਰੀ ਵਾਲੇ ਆ ਕੇ ਟਰੈਵਲ ਕਰਦੇ ਨੇ। ਸੋ ਜੇ ਪੋਰਟੋ ਰੀਕੋ ਦੇ ਲੋਕ ਵੋਟ ਪਾ ਸਕਦੇ ਨੇ ਕਿ ਸਾਨੂੰ 51ਵੀਂ ਸਟੇਟ ਬਣਾਓ, ਤੇ ਜਿਹੜਾ ਉਹਨਾਂ ਦਾ ਕੈਟਾਲੋਨੀਆ ਕਹਿ ਸਕਦਾ ਕਿ ਜੀ ਅਸੀਂ ਰੈਫਰੈਂਡਮ ਕਰਾਉਣਾ, ਅਸੀਂ ਸਪੇਨ ਨਾਲ ਨਹੀਂ ਰਹਿਣਾ। ਸਕਾਟਲੈਂਡ ਨੇ ਪਹਿਲਾਂ ਹੀ ਰੈਫਰੈਂਡਮ ਕਰਵਾਇਆ, ਕੈਨੇਡਾ 'ਚ ਕਿਊਬੈਕ ਕਰਵਾ ਸਕਦਾ। ਤਾਂ ਫਿਰ ਜਦੋਂ ਖਾਲਿਸਤਾਨ ਦਾ ਜਾਂ ਸਿੱਖ ਇਸ਼ੂ ਆਉਂਦਾ ਹੈ, ਫਿਰ ਸਾਡੇ ਵੀਰ ਭੈਣਾਂ ਇਸ ਤੋਂ ਨਾ ਘਬਰਾਇਆ ਕਰਨ। ਇਹ ਆਲਰੇਡੀ ਇੰਟਰਨੈਸ਼ਨਲ ਨਾਰਮ ਬਣ ਚੁੱਕਾ ਹੈ ਕਿ ਭਾਈ ਲੋਕਾਂ ਕੋਲ ਹੱਕ ਹੈ ਕਿ ਉਹਨਾਂ ਨੇ ਕਿੱਥੇ ਰਹਿਣਾ ਤੇ ਕਿੱਥੇ ਨਹੀਂ ਰਹਿਣਾ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 180 ਨੂੰ ਚੁਣਿਆ। ਬ੍ਰਿਜ ਭਾਸ਼ਾ ਦਾ ਇਹ ਕਵਿਤ ਹੈ। ਸਤਿਗੁਰ ਆਗਿਆ ਪ੍ਰਤਪਾਲਕ ਬਾਲਕ ਸਿੱਖ, ਚਰਨ ਕਮਲ ਰਜ ਮਹਿਮਾ ਅਪਾਰ ਹੈ। शिव सनकादक ब्रह्म आदिक ना गमता है। निगम शेखाद नेत नेत कै उचार है। चतुर पदार्थ त्रिकाल त्रिभवन चाहे। जोग भोग सुर सर श्रद्धा संसार है। पूजन के पूज और पावन पवित्र करे। अकथ कथा विचार बिमल बिथारे। जी ਇਹਦੇ 'ਚ ਜਿਹੜਾ ਹੁਕਮ ਦੇ ਵਿੱਚ ਸਿੱਖ ਆਉਂਦਾ, ਗੁਰੂ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਔਰ ਉਹ ਹੁਕਮ ਨੂੰ ਇਵੇਂ ਹੀ ਮੰਨਦਾ ਜਿਵੇਂ ਬਿਲਕੁਲ ਨਿਰਬੋਧ ਇਨੋਸੈਂਟ ਚਾਈਲਡ ਹੁੰਦਾ, ਚਾਈਲਡ ਲਾਈਕ। ਜੀ ਜੀ ਕਿ ਜਿਹਨੂੰ ਭੋਲੇ ਭਾਏ ਮਿਲੇ ਰਗਰਾਏ, ਭੋਲੇ ਭਾਅ ਦੇ ਵਿੱਚ ਆਪਣਾ ਆਪਾ ਅਕਾਲ ਪੁਰਖ ਨੂੰ ਦੇ ਦਿੰਦਾ। ਸੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸਤਿਗੁਰ ਆਗਿਆ ਪ੍ਰਤਪਾਲਕ ਬਾਲਕ ਸਿੱਖ, ਕਿ ਇਨੋਸੈਂਸ ਆਫ ਏ ਚਾਈਲਡ, ਜਿਹੜਾ ਸਿੱਖ ਮੁਕੰਮਲ ਤੌਰ ਤੇ ਸਤਿਗੁਰੂ ਦੀ ਆਗਿਆ ਦੇ ਵਿੱਚ ਰਹਿੰਦਾ, ਉਹਨਾਂ ਦੀ ਚਰਨ ਕਮਲ ਰਜ ਮਹਿਮਾ ਅਪਾਰ ਹੈ। ਰਜ ਕਹਿੰਦੇ ਨੇ ਡਸਟ ਨੂੰ। ਇਸ ਕਿਸਮ ਦੇ ਗੁਰੂ ਦੇ ਪਿਆਰਿਆਂ ਦੀ, ਗੁਰੂ ਦੇ ਸਿੱਖਾਂ ਦੇ ਪੈਰਾਂ ਦੀ ਧੂੜ, ਉਸ ਦੀ ਮਹਿਮਾ ਵੀ ਜਿਹੜੀ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਉਹ ਅਪਾਰ ਹੈ। ਫਿਰ ਕਿਉਂਕਿ ਸ਼ਿਵ ਹਿੰਦੂਆਂ ਦੇ ਬਹੁਤ ਪਵਿੱਤਰ ਵੱਡੇ ਭਗਵਾਨ ਨੇ ਸ਼ਿਵ ਜੀ। ਸਨਕ ਆਦਿਕ ਉਹਦੇ ਬ੍ਰਹਮਾ ਦੇ 4 ਪੁੱਤਰ ਮੰਨੇ ਜਾਂਦੇ ਨੇ। ਔਰ
ਭਾਈ ਗੁਰਦਾਸ ਕਹਿੰਦੇ ਨੇ ਕਿ ਇਸ ਕਿਸਮ ਦਾ ਸਿੱਖ ਜਿਹੜਾ ਗੁਰੂ ਦੇ ਹੁਕਮ 'ਚ ਹੈ, ਉਹਦਾ ਮੁਕਾਬਲਾ ਫਿਰ ਨਾ ਸ਼ਿਵ ਜੀ ਕਰ ਸਕਦਾ ਨਾ ਬ੍ਰਹਮਾ ਦੇ ਚਾਰੋਂ ਪੁੱਤਰ ਕਰ ਸਕਦੇ ਨੇ। ਉਸ ਤੱਕ ਪਹੁੰਚ ਨਹੀਂ ਸਕਦੇ, ਉਹਦੇ ਤੱਕ ਉਹਨਾਂ ਦੀ ਗਮਤਾ ਨਹੀਂ ਹੋ ਸਕਦੀ। ਨਿਗਮ ਸ਼ੇਖਾਦ ਨੇਤ ਨੇਤ ਕੇ ਉਚਾਰ ਹੈ ਕਿ ਈਵਨ ਸਾਰੇ ਵੇਦ ਚਾਰੋਂ ਔਰ ਸ਼ੇਸ਼ਨਾਗ ਜਿਹਨੂੰ ਬਹੁਤ ਵੱਡਾ ਮੰਨਦੇ ਨੇ, ਉਹਦੀ ਪੂਜਾ ਕਰਦੇ ਨੇ ਕਿ ਵੀ ਉਹ ਵੀ ਜਿਹੜੇ ਨੇ ਵੇਦ ਔਰ ਸ਼ੇਸ਼ਨਾਗ ਵੀ ਜਿਹੜੇ ਨੇ ਇਸ ਕਿਸਮ ਦੇ ਸਿੱਖ ਜਿਹੜਾ ਕਿ ਆਗਿਆ ਦੇ ਵਿੱਚ ਜਿਉਂਦਾ ਹੈ ਨਿਰੰਕਾਰ ਦੀ ਗੁਰੂ ਦੀ, ਉਸ ਦੀ ਉਪਮਾ ਕਰਦੇ ਨੇ। ਚਤੁਰ ਪਦਾਰਥ ਤ੍ਰਿਕਾਲ ਤ੍ਰਿਭਵਨ ਚਾਹੇ। ਹੁਣ ਚਾਰ ਪਦਾਰਥ ਬਹੁਤ ਸਾਰੀ ਥਾਵਾਂ ਤੇ ਗੁਰਬਾਣੀ ਚ ਆਉਂਦਾ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ, ਜੇ ਕੋ ਜਨਮ ਮਰਨ ਤੇ ਡਰੈ ਸਾਧਨਾ ਕੀ। ਹੁਣ ਚਾਰ ਪਦਾਰਥ ਕੀ ਨੇ? ਉਹਨੇ ਧਰਮ ਅਰਥ ਕਾਮ ਮੋਕਸ਼ ਜੀ। ਪਰ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਰੱਬ ਦਾ ਬੰਦਾ ਬਣ ਜਾਂਦਾ ਹੁਕਮ ਦੇ ਵਿੱਚ, ਉਹਦੇ ਚਾਰ ਪਦਾਰਥ ਉਹਦੇ ਪੈਰਾਂ ਥੱਲੇ ਹੁੰਦੇ ਨੇ। ਤ੍ਰਿਕਾਲ ਤ੍ਰਿਭਵਨ ਚਾਹੇ। ਤ੍ਰਿਕਾਲ ਕੀ ਨੇ? ਤਿੰਨ ਕਾਲ। ਜੋ ਹੁਣ ਵਾਪਰ ਰਿਹਾ ਉਸ ਤੋਂ ਵੀ ਉਹ ਜਾਣੂ ਹੈ, ਜੋ ਬੀਤੇ 'ਚ ਵਾਪਰਿਆ ਪਾਸਟ ਤੋਂ ਉਸ ਦੀ ਵੀ ਉਹਨੂੰ ਸੋਝੀ ਹੈ, ਭਵਿੱਖ 'ਚ ਕੀ ਵਾਪਰੇਗਾ ਉਸ ਬਾਰੇ ਵੀ ਉਸ ਨੂੰ ਗਿਆਨ ਹੈ। ਜੋਗ ਭੋਗ ਸੁਰਸਰ ਸ਼ਰਧਾ ਸੰਸਾਰ ਹੈ। ਜੋਗੀ ਤੇ ਭੋਗੀ, ਭੋਗੀ ਨੇ ਹਾਊਸ ਹੋਲਡਰ ਜਿਹੜੇ ਗ੍ਰਸਤੀ ਨੇ, ਔਰ ਸੁਰਸਰ ਹੈ ਗੰਗਾ, ਔਰ ਸ਼ਰਧਾ ਸੰਸਾਰ ਵੀ। ਇਹੋ ਜੇ ਸਿੱਖ ਦੇ ਸਾਹਮਣੇ ਤਾਂ ਜੋਗੀ ਹੋਣ, ਭੋਗੀ ਹੋਣ, ਉਹਨਾਂ ਦੀ ਗੰਗਾ ਹੋਏ, ਸਾਰਾ ਸੰਸਾਰ ਹੋਏ, ਉਹ ਵੀ ਉਹਨੂੰ ਚੁੱਕ ਚੁੱਕ ਕੇ ਸਲਾਮਾ ਕਰਦੇ ਨੇ। ਪੂਜਨ ਕੇ ਪੂਜ ਔਰ ਪਾਵਨ ਪਵਿੱਤਰ ਕਰੇ, ਅਕਥ ਕਥਾ ਵਿਚਾਰ ਬਿਮਲ ਬਿਥਾਰ। ਕਿ ਇਹੋ ਜਿਹਾ ਸਿੱਖ ਦੇ ਸਾਹਮਣੇ ਤਾਂ ਜਿਹੜੇ ਆਲਰੇਡੀ ਖੁਦ ਪਵਿੱਤਰ ਨੇ, ਪੁੱਜੇ ਹੋਏ ਨੇ, ਜੇ ਉਹ ਵੀ ਉਹਦੀ ਸੰਗਤ ਕਰਨ, ਪੂਜਨ ਕੇ ਪੂਜ ਔਰ ਪਾਵਨ ਪਵਿੱਤਰ ਕਰੇ, ਉਹ ਫਿਰ ਹੋਰ ਵੀ ਜ਼ਿਆਦਾ ਪਵਿੱਤਰ ਹੋਣਗੇ, ਹੋਰ ਵੀ ਵੱਡੇ ਜਿਹੜੇ ਨੇ ਉਹਨਾਂ ਦੇ ਵਿੱਚ ਗੁਣ ਪੈਦਾ ਹੋਣਗੇ। ਅਕਥ ਕਥਾ ਵਿਚਾਰ ਬਿਮਲ ਬਿਥਾਰ ਹੈ। ਇਸ ਕਿਸਮ ਦਾ ਗੁਰੂ ਨੂੰ ਸਮਰਪਿਤ ਬਾਲਕ ਬੋਧ ਨਾਲ ਗੁਰੂ ਦੇ ਹੁਕਮ ਤੇ ਅਮਲ ਨਾ ਕਰਨ ਵਾਲਾ ਸਿੱਖ, ਉਸ ਦੀ ਜਿਹੜੀ ਕਥਾ ਹੈ, ਉਸ ਦੀ ਡਿਸਕਸ਼ਨ ਹੈ, ਉਹ ਇਨਡੈਸਕ੍ਰਿਬੇਬਲ ਹੈ। ਔਰ ਉਸ ਦਾ ਜਿਹੜਾ ਬਿਮਲ ਬਿਥਾਰ ਹੈ, ਉਸ ਦੀ ਵਿਚਾਰ ਬੜੇ ਕ੍ਰਿਸਟਲ ਕਲੀਅਰ ਹੋਣਗੇ, ਉਸ ਦਾ ਦਰਸ਼ਨ ਇੱਕ ਚਾਹ ਦੇਣ ਵਾਲਾ ਹੋਏਗਾ, ਔਰ ਉਸ ਦੀ ਸੰਗਤ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਉੱਚਾ ਹੋਇਆ ਮਹਿਸੂਸ ਕਰੇਗਾ। ਸੋ ਮਕਸਦ ਭਾਈ ਸਾਹਿਬ ਦਾ ਇਹ ਕਹਿਣਾ ਹੈ ਕਿ ਭਾਈ ਸਿੱਖ ਦੇ ਲਈ ਗੁਰੂ ਦੇ ਹੁਕਮ ਤੇ ਅਮਲ ਨਾ ਕਰਕੇ ਜੀਵਨ ਜਿਉਣਾ, ਇਸ ਦੇ ਸਾਹਮਣੇ ਕੋਈ ਵੇਦ, ਕੋਈ ਸ਼ਾਸਤਰ, ਕੋਈ ਸ਼ਿਵ ਜੀ, ਕੋਈ ਬ੍ਰਹਮਾ, ਕੋਈ ਸ਼ੇਸ਼ਨਾਗ, ਹੋਰ ਕੋਈ ਵੀ ਉਹਦੇ ਸਾਹਮਣੇ ਠਹਿਰ ਨਹੀਂ ਸਕਦੇ। ਸੋ ਇਹ ਭਾਈ ਸਾਹਿਬ ਦੀ ਗੁਰੂ ਪ੍ਰਤੀ ਅਗਾਧ ਬੋਧ ਸ਼ਰਧਾ ਹੈ ਜੀ। ਡਾਕਟਰ ਸਾਹਿਬ ਬਿਲਕੁਲ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvt4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।